ਜਦੋਂ ਅਸੀਂ ਐਂਟਰ ਕੀਤੇ ਉੱਥੋਂ ਵਾਪਸ ਕਸਟਮ ਡਿਊਟੀ ਤੇ, ਤਾਂ ਮੈਨੂੰ ਤੇ ਮੇਰੇ ਮਦਰ ਨੂੰ ਉਹਨਾਂ ਨੇ ਬਾਹਰ ਕੱਢ ਲਿਆ ਲਾਈਨ ਚੋਂ। ਤਾਂ ਯਕਦਮ ਮੈਂ ਘਬਰਾ ਗਈ। ਮੈਂ ਸੋਚਿਆ ਪਤਾ ਨਹੀਂ ਸਾਡਾ ਕੀ ਹੋ ਗਿਆ, ਵੀ ਸਾਡੇ ਇਕੱਲਿਆਂ ਨੂੰ ਹੀ ਕਿਉਂ ਕੱਢ ਲਿਆ ਪੂਰੇ ਜੱਥੇ ਚੋਂ। ਤਾਂ ਬੱਚ ਕਹਿੰਦੇ ਕਿ ਘਬਰਾਓ ਨਹੀਂ, ਤੁਸੀਂ ਉਹੀ ਉਹਨਾਂ ਜਿਨ੍ਹਾਂ ਨੇ ਨਾਸਿਰ ਕਿਸਾਨਾਂ ਉਹਨਾਂ ਨਾਲ ਇੰਟਰਵਿਊ ਕੀਤੀ ਹੈ। ਹਾਲੀਆਂ ਹੀ ਹੁਣ ਇੱਕ ਬਜ਼ੁਰਗ ਕ੍ਰੋਸ ਕਰ ਰਹੇ ਸੀ ਬਾਰਡਰ ਤੋਂ, ਤਾਂ ਉਹਨਾਂ ਨੂੰ ਕਿਸੇ ਨੇ ਕਿਹਾ ਕਿ ਬਾਬੇ ਪੰਜਾ ਸਾਹਿਬ ਜਾਣ ਦੇ ਲਈ ਜਿਹੜੀ ਬੱਸ ਵਿੱਚ ਜਾਣਾ ਤਾਂ 4000 ਰੁਪਏ ਇੰਡੀਅਨ ਕਰੰਸੀ ਉਹਦਾ ਕਿਰਾਇਆ ਹੈ। ਤਾਂ ਮੈਨੂੰ ਦੱਸ ਰਹੇ ਸੀਗੇ ਉੱਥੇ ਬਾਰਡਰ ਤੇ ਕਿ ਇੱਦਾਂ ਹੋਈ ਕਿ ਉਹਨਾਂ ਨੂੰ ਉਹ ਕਹਿੰਦੇ ਕਿ ਮੈਂ ਵੀਜ਼ਾ ਮਸਾ ਲਵਾਇਆ, ਹੁਣ ਮੈਂ ਕਿਰਾਇਆ ਵੀ ਦੇਵਾਂ। ਪਰ ਫਿਰ ਵੀ ਤੁਸੀਂ ਦੇਖੋ ਵੀ ਪਾਕਿਸਤਾਨ ਦੇ ਜਿਹੜੀ ਉੱਥੇ ਸਿਕਿਉਰਿਟੀ ਸੀ, ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਲਿਖ ਕੇ ਦੇ ਦਿੰਦੇ ਹਾਂ, ਪੈਸੇ ਦੇਣ ਦੀ ਤੁਹਾਨੂੰ ਜ਼ਰੂਰਤ ਨਹੀਂ ਪਏਗੀ। ਇਹ ਨਹੀਂ ਹੈਗਾ ਕਿ ਸਾਨੂੰ ਦਿਖ ਨਹੀਂ ਰਿਹਾ, ਪਰ ਸਾਡੇ ਹੱਥ ਬੰਨੇ ਹੋਏ ਆ, ਅਸੀਂ ਇਕੱਲੇ ਵੀ ਕੀ ਕਰੀਏ, ਕਿਉਂਕਿ ਪੰਜਾਬ ਨੂੰ ਤਾਂ ਚਾਰੇ ਪਾਸੇ ਸਰਕਾਰਾਂ ਨੇ ਚੂਨਾ ਲਾਉਣ ਦਾ ਪਲਾਨ ਬਣਾਇਆ ਹੀ ਹੋਇਆ। ਉਹਨਾਂ ਨੇ ਸਾਡੀ ਇਮੋਸ਼ਨਲ ਜਿਹੜੀ ਸੈਂਟੀਮੈਂਟਲ ਸਾਡੀ ਅਟੈਚਮੈਂਟ ਆ ਉਹ ਵੀ ਤੋੜਨੀ ਆ, ਸਾਨੂੰ ਫਾਈਨੈਂਸ਼ੀਅਲ ਕ੍ਰਾਈਸਿਸ 'ਚੋਂ ਵੀ ਲੰਘਾਉਣਾ, ਸਾਨੂੰ ਤੋੜਨ ਦੇ ਹਰ ਜ਼ਰੀਏ ਉਹਨਾਂ ਨੇ ਸੋਚਣੇ ਆ। ਉਹ ਚਾਹੇ ਇਕੱਲਾ ਚੜ੍ਹਦਾ ਪੰਜਾਬ ਹੋਵੇ, ਚਾਹੇ ਚੜ੍ਹਦਾ ਤੇ ਲਹਿੰਦਾ ਦੋਵੇਂ ਹੋਣ। अस्सलाम वालेकुम, सत श्री अकाल, प्रणाम दोस्तों। ननकाना साहब की धरती ते आए हैं तो साढ़े नाल ने डॉक्टर खुशमिंदर कौर हुणी जगराओं तो आए आ, लुधियाना जगराओं तो आए आ जी। तो पिंड इन्हां दा हैगा आ मुल्लांपुर दाखे। पिछले साल भी आए सी, इन्हां नाल गलबात कीती सी ते इन्हां ने फिर इत्थों जाके किताब भी एक लिखी सी। उह किताब दे बारे भी आपां गलबात करनी आ, और पाकिस्तान दा टूर पिछला इन्हां दा कैसा रहा, इन्हां ने अपने संगियां साथियों ਨੂੰ ਜਾ ਕੇ ਕੀ ਸੁਨੇਹਾ ਦਿੱਤਾ, ਉਹ ਸਾਰੀਆਂ ਗੱਲਾਂ ਬਾਤਾਂ ਇਹਨਾਂ ਨਾਲ ਕਰਨੀਆਂ ਜੀ। ਜੀ ਆਇਆਂ ਨੂੰ ਜੀ ਤੁਹਾਨੂੰ ਪਾਕਿਸਤਾਨ ਦੀ ਧਰਤੀ ਤੇ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ, ਅਸਲਾਮ ਵਾਲੇਕੁਮ, ਆਦਾਬ। ਤੁਹਾਡੇ ਚੈਨਲ ਜ਼ਰੀਏ ਜਿੰਨੀ ਵੀ ਦਰਸ਼ਕ ਤੁਹਾਡੇ ਚੈਨਲ ਨੂੰ ਦੇਖ ਰਹੇ ਨੇ, ਉਹਨਾਂ ਨੂੰ ਮੇਰੇ ਵੱਲੋਂ ਅਦਬ ਭਰੀ ਸਤਿ ਸ਼੍ਰੀ ਅਕਾਲ ਜੀ। ਪਿਛਲੇ ਸਾਲ ਆਪਾਂ ਇੰਟਰਵਿਊ ਕੀਤਾ ਸੀਗਾ ਸਰੋਵਰ ਸਾਹਿਬ ਦੇ ਕੋਲ ਬਹਿ ਕੇ, ਕਾਫੀ ਲੋਕਾਂ ਨੇ ਪਸੰਦ ਕੀਤਾ। ਤੁਸੀਂ ਜਾ ਕੇ ਇੱਕ ਕਿਤਾਬ ਵੀ ਲਿਖੀ, ਇਹ ਕਿਸ ਤਰ੍ਹਾਂ ਜ਼ਿਹਨ 'ਚ ਆਇਆ? ਪਹਿਲੇ ਹੀ ਸੋਚਿਆ ਸੀ ਕਿ ਇੱਥੋਂ ਆ ਕੇ ਕਿਤਾਬ ਲਿਖਣੀ, ਜਾਂ ਜਾ ਕੇ ਪ੍ਰੋਗਰਾਮ ਬਣੇ? ਕਿਤਾਬ ਲਿਖਣ ਦਾ ਸੁਪਨਾ ਤਾਂ ਮੇਰਾ 2011 ਤੋਂ ਹੀ ਚੱਲ ਰਿਹਾ ਸੀ। ਕਾਫੀ ਵੱਡਾ ਪ੍ਰੋਜੈਕਟ ਸੀ ਉਹ, ਕਿਉਂਕਿ ਖੋਜ ਦੀ ਕਿਤਾਬ ਸੀ। ਪਿਛਲੀ ਵਾਰ ਵੀ ਮੈਂ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ, ਕਿਉਂਕਿ ਉਹ ਮੇਰਾ ਪਹਿਲਾ ਵੀਜ਼ਾ ਸੀ, ਤਾਂ ਮੈਂ ਪਿਛਲੀ ਇੰਟਰਵਿਊ ਵਿੱਚ ਵੀ ਦੱਸਿਆ ਸੀ ਕਿ ਮੇਰੀ ਇੱਛਾ ਸੀ ਕਿ ਮੇਰੇ ਪਾਸਪੋਰਟ ਦੇ ਉੱਪਰ ਪਹਿਲਾ ਵੀਜ਼ਾ ਨਨਕਾਣਾ ਸਾਹਿਬ ਦਾ ਲੱਗੇ। ਤਾਂ ਉਸ ਤੋਂ ਬਾਅਦ ਮੈਂ ਇੱਥੇ ਮਨ ਦੇ ਵਿੱਚ ਧਰ ਕੇ ਗਈ ਸੀ ਕਿ ਮੇਰੀ ਇਹ ਇੱਕ ਸੁਪਨਾ ਹੈ, ਜਲਦੀ ਪੂਰਾ ਹੋ ਜਾਏ। 2011 ਤੋਂ ਲੱਗੀ ਹੋਈ ਸੀ, ਪਰ ਇੱਥੋਂ ਜਾਣ ਤੋਂ ਬਾਅਦ ਅਚਾਨਕ ਹੀ, ਜਿੱਦਾਂ ਤੁਸੀਂ ਉਰਦੂ 'ਚ ਕਹਿੰਦੇ ਹੋ ਨਾ, ਮੁਅੱਜ਼ਜ਼ੇ, ਅਚਾਨਕ ਇੰਨੇ ਵਧੀਆ ਵਧੀਆ ਸਬੱਬ ਬਣੇ, ਬਹੁਤ ਵਧੀਆ। ਤਾਂ ਮੇਰੀ ਕਿਤਾਬ ਦਾ ਸੁਪਨਾ ਪੂਰਾ ਹੋਇਆ। ਫਿਰ ਦੂਸਰੀ ਵਾਰ ਮੈਂ ਸੋਚਿਆ ਕਿ ਕਿਸੇ ਵੀ ਤਰੀਕੇ ਇਹ ਕਿਤਾਬ ਮੈਂ ਨਨਕਾਣਾ ਸਾਹਿਬ ਦੁਬਾਰਾ ਲੈ ਕੇ ਜਾਊਂਗੀ। ਤਾਂ ਦੂਸਰੀ ਵਾਰ ਵੀਜ਼ਾ ਮੈਂ ਹੁਣ ਲੈ ਆਈ, ਪਰਮਾਤਮਾ ਦੀ ਕਿਰਪਾ ਨਾਲ। ਮੈਨੂੰ ਦੂਸਰੀ ਵਾਰ ਵੀ ਕੋਈ ਦਿੱਕਤ ਨਹੀਂ ਹੋਈ ਵੀਜ਼ਾ ਲੈਣ 'ਚ। ਅੱਛਾ, ਤੁਸੀਂ ਲਿਖਾਰੀ ਵੀ ਹੋ, ਤੁਸੀਂ ਟੀਚਿੰਗ ਦੇ ਸ਼ੋਬੇ ਨਾਲ ਵੀ ਤੁਹਾਡਾ ਤਾਲੁਕ ਆ, ਤੇ ਤੁਸੀਂ ਆਪਣੇ ਜਿਹੜੇ ਉੱਥੇ ਸਟੂਡੈਂਟ ਆ ਜਾਂ ਤੁਹਾਡੀਆਂ ਆਪਣੀਆਂ ਨਾਲ ਕੰਮ ਕਰਨ ਵਾਲੇ ਆ, ਉਹਨਾਂ ਨੂੰ ਕੀ ਮਤਲਬ ਦਿੱਤਾ ਸੁਨੇਹਾ ਇੱਥੋਂ ਪਾਕਿਸਤਾਨ ਤੋਂ ਜਾਣ ਤੋਂ ਬਾਅਦ? ਜਦੋਂ ਵੀ ਅਸੀਂ ਇੱਧਰ ਆਉਂਦੇ ਹਾਂ ਤਾਂ ਜਿੱਦਾਂ ਸਟੇਟਸ ਲਗਾਉਂਦੇ ਹਾਂ ਜਾਂ ਹੋਰ ਵੀਡੀਓ ਵਲੌਗ ਬਣਾਇਆ, ਤੁਹਾਡੇ ਵਾਲੀ ਇੰਟਰਵਿਊ ਸ਼ੇਅਰ ਹੋਈ, ਉਹਦੇ ਨਾਲ ਲੋਕਾਂ ਤੱਕ ਆਪਣੇ ਆਪ ਕਾਫੀ ਤਰ੍ਹਾਂ ਦਾ ਮੈਸੇਜ ਪਹੁੰਚ ਗਿਆ ਕਿ ਉੱਧਰ ਜਾਣਾ ਵਧੀਆ ਤਰੀਕੇ ਕਰ ਪਤਾ ਲੱਗ ਗਿਆ ਉਹਨਾਂ ਨੂੰ ਵੀ ਕਿਵੇਂ ਜਾਇਆ ਜਾ ਸਕਦਾ। ਇੱਧਰੋਂ ਜਾ ਕੇ ਮੈਂ ਬਲੌਗ ਬਣਾਇਆ ਸੀ ਕਿ ਕਿੱਦਾਂ ਲੋਕ ਜਾਂਦੇ ਆ, ਬੜਾ ਤਫਸੀਲੀ ਬਣਾਇਆ ਸੀਗਾ। ਹਾਂਜੀ, ਆਪਣੇ ਵੱਲੋਂ ਹੀ ਕੋਸ਼ਿਸ਼ ਕਰੀ ਦੀ ਹੈ, ਕਿਉਂਕਿ ਬਾਈ ਪ੍ਰੋਫੈਸ਼ਨ ਟੀਚਰ ਆ ਨਾ, ਤਾਂ ਸਿਖਾਉਣ ਦੀ ਇੱਛਾ ਬਣੀ ਰਹਿੰਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਜੋ ਅਸੀਂ ਗ੍ਰਹਿਣ ਕਰਦੇ ਹਾਂ। ਕਿਉਂਕਿ ਮੇਰੇ ਸਟੂਡੈਂਟਸ ਉਹਨਾਂ ਨੇ ਜਦੋਂ ਮੈਂ ਇੱਧਰ ਆਈ ਹਾਂ ਤਾਂ ਹਲਕੇ ਹਲਕੇ ਛੋਟੇ ਛੋਟੇ ਕਲਿੱਪਸ ਦੇਖੇ ਸੀਗੇ ਕਿ ਮੈਡਮ ਨਨਕਾਣਾ ਇੱਦਾਂ ਦਾ ਕਿਵੇਂ ਜਾਂਦੇ ਆ। ਉਹ ਛੋਟੇ ਬੱਚੇ ਨੇ ਸਾਡੇ ਕੋਲ ਪੰਜਾਬ ਦੇ ਵਿੱਚ। ਹੁਣ ਇਹ ਵੀ ਚੀਜ਼ ਦੇ ਨਾਲ ਅਸੀਂ ਪ੍ਰੋਬਲਮ ਨੂੰ ਫੇਸ ਕਰ ਰਹੇ ਹਾਂ ਕਿ ਸਾਡੇ ਕੋਲ ਪੰਜਾਬੀ ਬੱਚੇ ਸਕੂਲਾਂ 'ਚ ਘੱਟ ਨੇ, ਸਾਡੇ ਕੋਲ ਜ਼ਿਆਦਾਤਰ ਬੱਚੇ ਹੁਣ ਨੌਨ ਪੰਜਾਬੀ ਨੇ, ਕਿਉਂਕਿ ਸਾਰਾ ਪੰਜਾਬ ਤੇ ਖਾਲੀ ਹੋ ਰਿਹਾ। ਹਾਂਜੀ, ਉਹ ਪ੍ਰਵਾਸੀ ਮਜ਼ਦੂਰ ਜਿਹੜੇ ਸਾਡੇ ਕੋਲ ਹੈਗੇ ਨੇ, ਉਹਨਾਂ ਦੇ ਬੱਚੇ ਸਾਡੇ ਕੋਲ ਹੈਗੇ ਨੇ ਜ਼ਿਆਦਾਤਰ। ਪਰ ਬੱਚਿਆਂ ਦੇ ਵਿੱਚ ਇੱਛਾ ਹਮੇਸ਼ਾ ਇਹੀ ਹੁੰਦੀ ਹੈ ਕਿ ਅਸੀਂ ਜਾਣੀਏ ਕਿ ਕਿਸ ਤਰ੍ਹਾਂ ਹੈ। ਤਾਂ ਫਿਰ ਉਹਦੇ ਲਈ ਮੈਂ ਉਹ ਵਲੌਗ ਵੀ ਬਣਾਇਆ ਸੀ। ਬਾਕੀ ਤੁਹਾਡੇ ਜਿਹੜੀ ਚੈਨਲ ਤੋਂ ਇੱਕ ਇੰਟਰਵਿਊ ਕੀਤੀ ਸੀ, ਉਹਦਾ ਅਸਰ ਉਹ ਇੰਨੀ ਕੁ ਪੁਰ ਅਸਰ ਸੀ। ਤੁਸੀਂ ਇਹ ਦੇਖੋ ਵੀ ਤੁਹਾਨੂੰ ਇੰਟਰਵਿਊ ਕੀਤੇ ਨੂੰ ਸਿਰਫ 3 ਦਿਨ ਹੋਏ ਹੋਣੇ ਆ ਮਸਾਂ। ਤਾਂ ਉਸ ਤੋਂ ਬਾਅਦ ਸਾਡਾ ਵੀਜ਼ਾ ਜਦੋਂ ਲਿਮਿਟੇਸ਼ਨ ਖਤਮ ਹੋਈ 10 ਡੇਜ਼ ਦੀ, ਤਾਂ ਅਸੀਂ ਬਾਰਡਰ ਤੋਂ
ਪਾਰ ਜਾ ਰਹੇ ਸੀ। ਇੰਡੀਆ ਦੇ ਵਿੱਚ ਜਾਂਦਿਆਂ ਹੀ ਪਹਿਲਾਂ ਮੈਨੂੰ ਮਤਲਬ ਮੈਂ ਦੱਸਣਾ ਚਾਹੁੰਦੀ ਹਾਂ ਤੁਹਾਡੇ ਚੈਨਲ ਦੇ ਜ਼ਰੀਏ ਕਿ ਮੀਡੀਆ ਦੀ ਕੀ ਅਪਰੋਚ ਹੁੰਦੀ ਹੈ। ਜਦੋਂ ਅਸੀਂ ਐਂਟਰ ਕੀਤੇ ਉੱਥੋਂ ਵਾਪਸ ਕਸਟਮ ਡਿਊਟੀ ਤੇ, ਤਾਂ ਮੈਨੂੰ ਤੇ ਮੇਰੇ ਮਦਰ ਨੂੰ ਉਹਨਾਂ ਨੇ ਬਾਹਰ ਕੱਢ ਲਿਆ ਲਾਈਨ ਚੋਂ। ਤਾਂ ਯਕਦਮ ਮੈਂ ਘਬਰਾ ਗਈ, ਮੈਂ ਸੋਚਿਆ ਪਤਾ ਨਹੀਂ ਸਾਡਾ ਕੀ ਹੋ ਗਿਆ, ਵੀ ਸਾਡੇ ਇਕੱਲਿਆਂ ਨੂੰ ਹੀ ਕਿਉਂ ਕੱਢ ਲਿਆ ਪੂਰੇ ਜੱਥੇ ਚੋਂ। ਤਾਂ ਬੱਚ ਕਹਿੰਦੇ ਕਿ ਘਬਰਾਓ ਨਹੀਂ, ਤੁਸੀਂ ਉਹੀ ਹੋ ਨਾ ਜਿਨ੍ਹਾਂ ਨੇ ਨਾਸਿਰ ਕਿਸਾਨਾ ਉਹਨਾਂ ਨਾਲ ਇੰਟਰਵਿਊ ਕੀਤੀ ਹੈ। ਬੇਟਾ ਮੈਂ ਤੁਹਾਡੀ ਇੰਟਰਵਿਊ ਦੇਖੀ ਹੈ, ਕਹਿੰਦੇ ਮੈਂ ਸੋਚ ਰਿਹਾ ਸੀਗਾ ਕਿ ਇਹ ਵੀ ਇੱਕ ਜ਼ਰੀਆ ਹੈ ਕਿ ਕਹਿੰਦੇ ਤੁਸੀਂ ਬੜਾ ਅੱਛਾ ਉਧਰ ਦੱਸ ਕੇ ਆਏ ਹੋ, ਕਹਿੰਦੇ ਮੈਂ ਉਧਰੋਂ ਹੀ ਆਇਆ ਹਾਂ। ਮਤਲਬ ਮੈਂ ਨਾਮ ਨਹੀਂ ਲਊਂਗੀ, ਕਸਟਮ ਡਿਊਟੀ ਤੇ ਕੁਝ ਪਰਸਨ ਅਵੇਲੇਬਲ ਸੀਗੇ, ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਕਿ ਮੈਨੂੰ ਬੜਾ ਵਧੀਆ ਲੱਗਿਆ ਬੇਟਾ ਤੁਸੀਂ ਉਧਰ ਅੱਛੇ ਤਰੀਕੇ ਨਾਲ ਦੋਨਾਂ ਮੁਲਕਾਂ ਨੂੰ ਜੋੜਨ ਦਾ ਇੱਕ ਮੈਸੇਜ ਦਿੱਤਾ। ਆਪਣੀ ਇੰਟਰਵਿਊ ਜਿਹੜੇ ਕਹਿੰਦੇ ਮੈਂ ਪੂਰੀ ਦੇਖੀ ਹੈ, ਤੇ ਹੁਣ ਜਦੋਂ ਤੇਰੀ ਕਿਤਾਬ ਆਊਗੀ ਨਾ ਮੈਨੂੰ ਜ਼ਰੂਰ ਦੇ ਕੇ ਜਾਈਂ। ਤਾਂ ਤੁਸੀਂ ਇਹ ਸਬੱਬ ਜਾਣਿਓ ਕਿ ਜਦੋਂ ਅਸੀਂ ਹੁਣ ਆਏ ਸੀ ਤਾਂ ਉਸੇ ਕਸਟਮ ਡਿਊਟੀ ਤੇ ਚੈਕਿੰਗ ਦੌਰਾਨ ਉਹ ਦੁਬਾਰਾ ਮਿਲੇ ਸਰ। ਤਾਂ ਜਦ ਹੀ ਉਹਨਾਂ ਨੇ ਪਹਿਚਾਣ ਲਿਆ 1 ਸਾਲ ਬਾਅਦ, ਆ ਗਈ ਕਿਤਾਬ ਕਹਿੰਦੇ। ਮੈਂ ਕਿਹਾ ਜੀ ਆ ਗਈ ਹੈ। ਤੇ ਕਹਿੰਦੇ ਅੱਛਾ ਤਦ ਹੀ ਫਿਰ ਚੱਲੀਏ ਕੁੜੀਏ ਦੁਬਾਰਾ। ਮੈਂ ਕਿਹਾ ਬਸ ਜੀ ਬੁਲਾਇਆ ਰੱਬ ਨੇ ਆ, ਪਰ ਕਿਤਾਬ ਆ ਗਈ ਹੈ, ਮੈਂ ਤੁਹਾਨੂੰ ਜਾਂਦਿਆਂ ਜਾਂ ਕਿਸੇ ਹੋਰ ਤਰੀਕੇ ਦਿਆਂਗੀ ਜ਼ਰੂਰ। ਸੋ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਆਪਾਂ ਮੀਡੀਆ ਨੂੰ ਸਮਝਣਾ ਚਾਹੀਦਾ ਕਿ ਮੀਡੀਆ ਦੀ ਪਾਵਰ ਕੀ ਹੈ। ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ। ਮੀਡੀਆ ਦੀ ਪਾਵਰ ਤਾਂ ਬਹੁਤ ਆ ਜੀ, ਲੇਕਿਨ ਇਸ ਪਾਵਰ ਨੂੰ ਆਪਾਂ ਪੋਜ਼ਿਟਿਵ ਵੇ ਦਈਏ ਤਾਂ ਫਿਰ ਬਹੁਤ ਅੱਛੇ ਨਤੀਜੇ ਅੱਛੇ ਸਾਹਮਣੇ ਆ ਸਕਦੇ ਆ। ਇਹੀ ਅਗਰ ਕੰਮ ਤੁਸੀਂ ਨਫ਼ਰਤ ਫੈਲਾਉਣ ਲਈ ਕਰੋ ਤਾਂ ਮੇਰਾ ਖਿਆਲ ਆ ਕਿ ਆਉਣ ਵਾਲੀਆਂ ਨਸਲਾਂ ਵੀ ਉਹਦਾ ਖਮਿਆਜ਼ਾ ਭੁਗਤਣਗੀਆਂ। ਇਹ ਬਹੁਤ ਵਧੀਆ ਹੋਇਆ ਕਿ ਜਿਨ੍ਹਾਂ ਨੇ ਸਾਡੇ ਜਿਹੜੇ ਚਸ਼ਮਦੀਦ ਗਵਾਹ ਸੀ 1947 ਦੇ, ਜਿਨ੍ਹਾਂ ਨੇ ਹਕੀਕਤਾਂ ਬਿਆਨ ਕੀਤੀਆਂ ਔਰ ਸਿੱਖ ਮੁਸਲਿਮ ਦੋਸਤੀ ਫਿਰ ਤੋਂ ਇੱਕ ਵਾਰੀ ਉੱਭਰ ਕੇ ਸਾਹਮਣੇ ਆਈ ਆ। ਨਹੀਂ ਤਾਂ ਉਹ ਸਮਝਦੇ ਕਿ ਸਾਡੇ ਨਾਲ ਬਹੁਤ ਧੱਕਾ ਹੋਇਆ, ਇਹ ਸਾਡੇ ਸਮਝਦੇ ਕਿ ਸਾਡੇ ਨਾਲ ਬਹੁਤ ਸਾਰਾ ਧੱਕਾ ਹੋਇਆ। ਅਸਲ ਦੇ ਵਿੱਚ ਦੋਵਾਂ ਨੇ ਬਹੁਤ ਸਾਰਾ ਧੱਕਾ ਹੋਇਆ ਸੀਗਾ। ਇਹ ਦੇਖੋ ਜੀ ਕੋਈ ਵੀ ਤਾਰੀਖ ਹੈ ਨਾ, ਉਹ ਆਪਾਂ ਕਿਸੇ ਦੀ ਪੜ੍ਹਦੇ, ਜਿੱਦਾਂ ਹੁਣ ਆਪਾਂ ਨੂੰ ਬਹੁਤ ਸਾਰੀ ਤਾਰੀਖ ਝੂਠੀ ਲੱਗਦੀ ਆ, ਅਸਲ 'ਚ ਉਹ ਚੀਜ਼ਾਂ ਹੈ ਨਹੀਂ ਸੀ ਜਿਹੜੀਆਂ ਸਾਨੂੰ ਦੱਸੀਆਂ ਗਈਆਂ। ਅੱਜ ਕੱਲ੍ਹ ਦੇ ਦੌਰ ਦੀ ਗੱਲ ਕਰੀਏ ਤਾਂ ਕੈਮਰੇ ਹੋਣ ਦੇ ਬਾਵਜੂਦ ਵੀ ਮੀਡੀਆ ਸਾਰਾ ਝੂਠ ਬੋਲੀ ਜਾਂਦਾ ਆ। ਤੇ ਜਦੋਂ ਕੱਲ ਨੂੰ ਇਹ ਤਾਰੀਖ ਬਣ ਕੇ ਜਾਣੀ ਸੀ, ਕਿਸ ਤਰ੍ਹਾਂ ਯਕੀਨ ਕਰਨਾ ਸੀ ਵੀ ਇਹ ਤਾਰੀਖ ਸੱਚੀ ਹੋ ਸਕਦੀ ਆ। ਜਿਹੜੇ ਅਸੀਂ 47 ਦੇ ਗਵਾਹ ਰਿਕਾਰਡ ਕੀਤੇ ਆ, ਉਹਨਾਂ ਨੇ ਹੂ ਬਹੂ ਉਹ ਚੀਜ਼ਾਂ ਦੱਸੀਆਂ ਜਿਹੜੀਆਂ ਉਹਨਾਂ ਨਾਲ ਵਾਪਰੀਆਂ ਸੀਗੀਆਂ। ਜਿਹੜਾ ਉਹਨਾਂ ਦਾ ਉੱਥੇ ਵਸੇਬ ਦੇ ਨਾਲ ਸਲੂਕ ਸੀ ਉਹ ਉਹਨਾਂ ਨੇ ਦੱਸਿਆ, ਔਰ ਉਹ ਬਹੁਤ ਅੱਛਾ ਸੀਗਾ। ਉਹ ਅੱਛਾ ਹੋਣ ਦੀ ਨਿਸਬਤ ਦੇ ਨਾਲ ਹੀ ਦੂਰੀਆਂ ਜਿਹੜੀਆਂ ਖਤਮ ਹੋ ਕੇ ਇੱਕ ਦੂਜੇ ਨਾਲ ਮੇਲ ਮਿਲਾਪ ਸ਼ੁਰੂ ਹੋਏ ਆ। ਹਾਂਜੀ, ਤੁਹਾਡੇ ਚੈਨਲ ਜ਼ਰੀਏ ਮਤਲਬ ਅਸੀਂ ਉਧਰ ਵੀ ਇਹ ਗੱਲਾਂ ਕਰਦੇ ਹੁੰਨੇ ਆ ਕਿ ਜਿੱਦਾਂ ਤੁਸੀਂ ਇੱਕ ਵੀਡੀਓ ਤੁਹਾਡੀ ਬੜੀ ਅੱਛੀ ਵਾਇਰਲ ਹੋਈ ਸੀ ਉਧਰ ਕਿ ਇੱਕ ਬਟਵਾਰਾ ਜਿਹੜਾ ਪੂਰੀ ਨਸਲ ਖਾ ਗਿਆ। ਉਹ ਇੱਕ ਲਾਈਨ ਹੀ ਥੰਬਨੇਲ ਦੇ ਉੱਪਰ ਲਿਖੀ ਹੋਈ, ਉਹ ਇੱਕ ਲਾਈਨ ਹੀ ਇੰਨੀ ਜ਼ਿਆਦਾ ਅਸਰਦਾਰ ਹੈ ਕਿ ਜਿੰਨੇ ਬਜ਼ੁਰਗ ਨੇ ਉਹਨਾਂ ਨੂੰ ਹੀ ਪੁੱਛਿਆ ਜਾਣੀ ਹੈ ਕਿ ਉਹਨਾਂ ਨੇ ਕਿੱਡਾ ਵੱਡਾ ਸੰਤਾਪ ਝੱਲਿਆ। ਕਿਉਂਕਿ ਨਵੀਂ ਜਨਰੇਸ਼ਨ ਦਾ ਅੱਜ ਜੇ ਬਾਈ ਚਾਂਸ ਕਿਸੇ ਦਾ ਨਹੀਂ ਵੀ ਵੀਜ਼ਾ ਲੱਗਦਾ, ਜਿੱਦਾਂ ਅਸੀਂ ਬਾਰਡਰ ਤੋਂ ਪਾਰ ਵੀ ਹੁਣ ਵੀ ਇਹ ਮਸਲਾ ਚੱਲ ਰਿਹਾ ਕਿ ਜਿਹੜੇ ਬਜ਼ੁਰਗ ਨੇ, ਜਿੱਦਾਂ ਹਾਲੀਆ ਹੀ ਹੁਣ ਇੱਕ ਬਜ਼ੁਰਗ ਕ੍ਰੋਸ ਕਰ ਰਹੇ ਸੀ ਬਾਰਡਰ ਤੋਂ, ਤਾਂ ਉਹਨਾਂ ਨੂੰ ਕਿਸੇ ਨੇ ਕਿਹਾ ਕਿ ਬਾਬੇ ਪੰਜਾ ਸਾਹਿਬ ਜਾਣ ਦੇ ਲਈ ਜਿਹੜੀ ਬੱਸ ਵਿੱਚ ਜਾਣਾ ਤਾਂ 4000 ਰੁਪਏ ਇੰਡੀਅਨ ਕਰੰਸੀ ਉਹਦਾ ਕਿਰਾਇਆ ਹੈ। ਤਾਂ ਮੈਨੂੰ ਦੱਸ ਰਹੇ ਸੀਗੇ ਉੱਥੇ ਬਾਰਡਰ ਤੇ ਕਿ ਇਦਾਂ ਹੋਈ ਕਿ ਉਹਨਾਂ ਨੂੰ ਉਹ ਕਹਿੰਦੇ ਕਿ ਮੈਂ ਵੀਜ਼ਾ ਮਸਾ ਲਵਾਇਆ, ਹੁਣ ਮੈਂ ਕਿਰਾਇਆ ਵੀ ਦੇਵਾਂ। ਪਰ ਫਿਰ ਵੀ ਤੁਸੀਂ ਦੇਖੋ ਵੀ ਪਾਕਿਸਤਾਨ ਦੇ ਜਿਹੜੀ ਉੱਥੇ ਸਿਕਿਉਰਿਟੀ ਸੀ, ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਲਿਖ ਕੇ ਦੇ ਦਿੰਦੇ ਹਾਂ, ਪੈਸੇ ਦੇਣ ਦੀ ਤੁਹਾਨੂੰ ਜ਼ਰੂਰਤ ਨਹੀਂ ਪਏਗੀ। ਮਤਲਬ ਕਿ ਉਹ ਜਨਰੇਸ਼ਨ ਜਿਹੜੀ ਪਤਾ ਨਹੀਂ ਕਿਵੇਂ ਆਉਂਦੀ ਹੈ ਕਿਵੇਂ ਨਹੀਂ ਆਉਂਦੀ, ਆਧਾਰ ਕਾਰਡ ਦੇ ਉੱਪਰ ਆ ਸਕਦੀ ਹੈ, ਕਿਸੇ ਯੂਨੀਕ ਆਈਡੈਂਟੀਫਿਕੇਸ਼ਨ ਦੇ ਉੱਪਰ ਆ ਸਕਦੀ ਹੈ, ਪਰ ਉਹਨਾਂ ਦੇ ਲਈ ਹਾਲੇ ਵੀ ਪਾਸਪੋਰਟ ਹੈ। ਉਹ ਫਿਰ ਵੀ ਖੁਸ਼ ਨੇ ਕਿ ਚਲੋ ਸਾਨੂੰ ਪਾਸਪੋਰਟ ਤੇ ਆਉਣ ਦਾ ਮੌਕਾ ਮਿਲ ਰਿਹਾ, ਅਸੀਂ ਜਾਈਏ। ਪਰ ਜਿਹੜੀ ਨਵੀਂ ਜਨਰੇਸ਼ਨ ਆ ਉਹਨਾਂ ਦਾ ਇੱਧਰ ਸਹੀ ਅਰਥਾਂ 'ਚ ਦੱਸਾਂ ਤਾਂ ਉਹਨਾਂ ਦਾ ਇੱਧਰ ਆਉਣ ਦਾ ਸਿਰਫ ਇੱਕ ਦੁਨੀਆ ਨੂੰ ਘੁੰਮਣ ਦਾ ਪਰਪਸ, ਇੱਕ ਐਕਸਪਲੋਰ ਕਰਨ ਦਾ ਪਰਪਸ ਹੀ ਹੋ ਸਕਦਾ। ਮਹਿਜ਼ ਇੰਨੀ ਕੋਈ ਉਹਨਾਂ ਨੂੰ ਚਾਹਨਾ ਨਹੀਂ ਹੈਗੀ, ਤੁਹਾਨੂੰ ਸਹੀ ਦੱਸਾਂ, ਕਿਉਂਕਿ ਉਹਨਾਂ ਦਾ ਕੁਝ ਜੁੜਿਆ ਨਹੀਂ ਨਾ ਇੱਧਰ, ਉਹਨਾਂ ਨੂੰ ਅਹਿਸਾਸ ਹੀ ਨਹੀਂ ਹੈ ਕਿ ਸਾਡਾ ਇੱਧਰ ਕਿੰਨਾ ਕੁਝ ਸੀ। ਤੁਸੀਂ ਗੱਲ ਕੀਤੀ ਕਿ ਉਹ ਬੰਦੇ ਨੇ ਕਿਹਾ ਸੀ ਕਿ ਚਲੋ ਮੈਂ ਤੁਹਾਡਾ ਜਿਹੜਾ ਕਿਰਾਏ ਦਾ ਉਹ ਤੁਹਾਨੂੰ ਲਿਖ ਕੇ ਦੇ ਦਿੰਦੇ ਹਾਂ ਕਿ ਤੁਹਾਡੇ ਕੋਲ ਗੱਡੀ ਵਾਲਾ ਕਿਰਾਇਆ ਨਹੀਂ। ਹਾਲਾਂਕਿ ਆਊਟ ਆਫ ਦਾ ਵੇ ਜਾ ਕੇ ਉਹਨੇ ਗੱਲ ਕੀਤੀ ਆ, ਉਹਨੂੰ ਇਹ ਇਖਤਿਆਰ ਨਹੀਂ ਹੈਗਾ, ਲੇਕਿਨ ਚਲੋ ਉਹਨੇ ਆਪਣੀ ਹੋ ਸਕਦਾ ਜੇਬ 'ਚੋਂ ਦਿੱਤੇ ਹੋਣ, ਪਰ ਉਹਦੇ ਪਿੱਛੇ ਛੁਪੀ ਹੋਈ ਮੁਹੱਬਤ ਤੁਹਾਡੇ ਲੋਕਾਂ ਨਾਲ ਕਿੰਨੀ ਆ ਕਿ ਉਹਨੇ ਮਤਲਬ ਉਸ ਚੀਜ਼ ਨੂੰ ਸਮਝਿਆ। ਇਹਦੀ ਵਜ੍ਹਾ ਇਹੀ ਹੈ ਕਿ ਅਸੀਂ ਆਪਣੇ ਸਿਆਣਿਆਂ ਕੋ ਬਜ਼ੁਰਗਾਂ ਕੋ ਬਹਿ ਕੇ ਸਾਂਝ ਦੀਆਂ ਗੱਲਾਂ ਸੁਣੀਆਂ ਹੀ ਆ। ਹਾਂਜੀ, ਇਹ ਤਾਂ ਹੈ ਬਿਲਕੁਲ। ਮੈਂ ਉਹੀ ਤਾਂ ਤੁਹਾਨੂੰ ਕਹਿ ਰਹੀ ਹਾਂ ਕਿ ਜਿਨ੍ਹਾਂ ਦੀਆਂ ਸਾਂਝਾਂ ਜੁੜੀਆਂ ਸੀ ਉਹਨਾਂ ਦੀਆਂ ਇੰਨੀਆਂ ਡੂੰਘੀਆਂ ਸੀ। ਉਸ ਤੋਂ ਬਾਅਦ ਨਫ਼ਰਤ ਦੀ ਜਿਹੜੀ ਦੀਵਾਰ ਸੀ, ਇੰਨੇ ਸਾਲਾਂ ਤੋਂ ਨਫ਼ਰਤ ਹੀ ਤਾਂ ਪੈਦਾ ਹੋ ਰਹੀ ਹੈ, ਹੁਣ ਉਹਨੂੰ ਖ਼ਤਮ ਕਰਨ ਦੇ ਲਈ ਬਹੁਤ ਸਾਲ ਲੱਗਣਗੇ। ਅੱਛਾ, ਆਪਾਂ ਨਫ਼ਰਤ ਕਿਸ ਤਰ੍ਹਾਂ ਖ਼ਤਮ ਕਰ ਸਕਦੇ ਹਾਂ? ਹਰ ਬੰਦੇ ਨੂੰ ਆਪਣੇ ਤੌਰ ਤੇ ਕਿਹੜਾ ਕਿਰਦਾਰ ਅਦਾ ਕਰਨਾ ਚਾਹੀਦਾ?
ਮਤਲਬ ਤੁਹਾਨੂੰ ਤੁਸੀਂ ਕਹੋ ਵੀ ਮੈਂ ਖਤਮ ਕਰਨੀ ਆ ਤਾਂ ਮੈਨੂੰ ਕੀ ਕਰਨਾ ਚਾਹੀਦਾ? ਵੈਸੇ ਤਾਂ ਦੇਖੋ ਇਹ ਨਫ਼ਰਤ ਖਤਮ ਕਰਨ ਦਾ ਮਸਲਾ ਜਿਹੜਾ ਇੰਨਾ ਇਮੋਸ਼ਨਲ ਨਹੀਂ ਹੈ, ਹੁਣ ਇਹ ਸਿਆਸੀ ਰੰਗਤ ਲੈ ਚੁੱਕਾ। ਜਦੋਂ ਤੁਹਾਨੂੰ ਕੋਈ ਚੀਜ਼ ਜਿਸ ਤਰ੍ਹਾਂ ਦਾ ਮਾਹੌਲ ਸਾਨੂੰ ਮਿਲੂਗਾ ਅਸੀਂ ਉਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਐਕਸਪਲੋਰ ਕਰ ਪਾਵਾਂਗੇ। ਹੁਣ ਸਾਡਾ ਮਾਹੌਲ ਸਿਰਫ ਧਾਰਮਿਕ ਹੀ ਆ, ਸਾਨੂੰ ਜੇ ਆਉਣ ਦੀ ਆਗਿਆ ਮਿਲਦੀ ਹੈ ਤਾਂ ਉਹ ਸਿਰਫ ਧਾਰਮਿਕ ਜੱਥੇ ਵਿੱਚ ਹੀ ਮਿਲਦੀ ਹੈ। ਜੇ ਕਿਤੇ ਬਾਰਡਰ ਤੋਂ ਕੋਈ ਟ੍ਰੇਡ ਖੁੱਲ੍ਹੇ, ਪਿੱਛੇ ਮੈਂ ਇੱਕ ਵੀਡੀਓ ਦੇਖੀ ਕੁਝ ਕੁ ਦਿਨ ਪਹਿਲਾਂ, ਉਹਦੇ 'ਚੋਂ ਵੀ ਕਹਿ ਰਹੇ ਸੀਗੇ ਕਿ ਜਦੋਂ ਵਪਾਰ ਖੁੱਲ੍ਹਾ ਹੁੰਦਾ ਸੀ ਤਾਂ ਅਟਾਰੀ ਦੇ ਪਿੰਡਾਂ ਦੇ ਨੇੜੇ ਤੇੜੇ ਦੇ ਬੱਚਿਆਂ ਦੀ ਪੜ੍ਹਾਈ ਦੇ ਉੱਪਰ, ਉਹਨਾਂ ਦੇ ਲਿਵਿੰਗ ਕਲਚਰ ਦੇ ਉੱਪਰ ਬਹੁਤ ਜ਼ਿਆਦਾ ਇਫੈਕਟ ਸੀ ਅਮੀਰੀ ਦਾ। ਅਮੀਰੀ ਇਨ ਦਾ ਸੈਂਸ ਕਿ ਜੇ ਹੁਣ ਪੈਸਾ ਜਾਊਗਾ ਆਊਗਾ ਤਾਂ ਹੀ ਬੰਦਾ ਅਪਲਿਫਟ ਕਰੂਗਾ ਨਾ ਆਪਣੀ ਲਾਈਫ ਦੇ ਵਿੱਚ, ਆਪਣੀ ਤਰੱਕੀ ਨੂੰ, ਤਾਂ ਹੀ ਉਹ ਕਿਸੇ ਪਾਸੇ ਵੱਲ ਤਰੱਕੀ ਕਰੂਗਾ। ਤਾਂ ਹੁਣ ਜਿਹੜਾ ਸਾਡੇ ਵੱਲ ਇਹ ਹੋ ਰਿਹਾ, ਇਹ ਨਹੀਂ ਹੈਗਾ ਕਿ ਸਾਨੂੰ ਦਿਖ ਨਹੀਂ ਰਿਹਾ, ਪਰ ਸਾਡੇ ਹੱਥ ਬੰਨੇ ਹੋਏ ਆ, ਅਸੀਂ ਇਕੱਲੇ ਵੀ ਕੀ ਕਰੀਏ, ਕਿਉਂਕਿ ਪੰਜਾਬ ਨੂੰ ਤਾਂ ਚਾਰੇ ਪਾਸੇ ਸਰਕਾਰਾਂ ਨੇ ਚੂਨਾ ਲਾਉਣ ਦਾ ਪਲਾਨ ਬਣਾਇਆ ਹੀ ਹੋਇਆ। ਉਹਨਾਂ ਨੇ ਸਾਡੀ ਇਮੋਸ਼ਨਲ ਜਿਹੜੀ ਸੈਂਟੀਮੈਂਟਲ ਸਾਡੀ ਅਟੈਚਮੈਂਟ ਆ ਉਹ ਵੀ ਤੋੜਨੀ ਆ, ਸਾਨੂੰ ਫਾਈਨੈਂਸ਼ੀਅਲ ਕ੍ਰਾਈਸਿਸ 'ਚੋਂ ਵੀ ਲੰਘਾਉਣਾ, ਸਾਨੂੰ ਤੋੜਨ ਦੇ ਹਰ ਜ਼ਰੀਏ ਉਹਨਾਂ ਨੇ ਸੋਚਣੇ ਆ। ਉਹ ਚਾਹੇ ਇਕੱਲਾ ਚੜ੍ਹਦਾ ਪੰਜਾਬ ਹੋਵੇ, ਚਾਹੇ ਚੜ੍ਹਦਾ ਤੇ ਲਹਿੰਦਾ ਦੋਵੇਂ ਹੋਣ। ਹੁਣ ਸਾਡੇ ਨਾਲ ਵਪਾਰ ਹੋ ਰਿਹਾ ਪਰ ਅੰਬਾਨੀ ਅਡਾਨੀ ਦੀਆਂ ਬੰਦਰਗਾਹਾਂ ਤੋਂ ਹੋ ਰਿਹਾ। ਸਾਡੇ ਪੰਜਾਬ ਦੇ ਵਿੱਚੋਂ ਚੀਜ਼ ਜਾਂਦੀ ਹੈ ਪਰ ਪੰਜਾਬ ਦੇ ਵਿੱਚੋਂ ਪਾਕਿਸਤਾਨ ਨੂੰ ਚੀਜ਼ ਨਹੀਂ ਜਾਂਦੀ, ਜਾਂਦੀ ਪਾਕਿਸਤਾਨ ਨੂੰ ਹੈਗੀ ਹੈ ਪਰ ਅੰਬਾਨੀ ਦੀਆਂ ਬੰਦਰਗਾਹਾਂ ਤੋਂ ਜਾ ਕੇ ਜਾਂਦੀ ਹੈ, ਉਹਦੀਆਂ ਫਰਮਾਂ ਦੇ ਜ਼ਰੀਏ। ਇੱਧਰੋਂ ਨਹੀਂ ਕੋਈ ਟ੍ਰੇਡ ਖੁੱਲ੍ਹਾ ਵੀ ਟਰੱਕ ਰਾਹੀਂ ਇੱਧਰ ਚੀਜ਼ ਚਲੇ ਜਾਊਗੀ ਤੇ ਉੱਧਰ ਚਲੇ ਜਾਊਗੀ। ਸਾਡਾ ਜਿਹੜੇ ਅਸੀਂ ਇਸ ਦਫਾ ਪ੍ਰੋਗਰਾਮ ਕਰਨੇ ਉਹਦੇ ਵਿੱਚ ਇੱਕ ਇਹੀ ਸਲੋਗਨ ਰੱਖਿਆ ਕਿ ਕਰੋ ਵਪਾਰ ਵਾਗਿਓ ਪਾਰ। ਬਹੁਤ ਅੱਛਾ ਜੀ। ਇਹਦੇ ਨਾਲ ਸਾਡੀ ਟ੍ਰੇਡਿੰਗ ਕਰਨ ਦੇ ਨਾਲ ਸਾਡੀ ਬਹੁਤ ਸਾਰੀ ਜਿਹੜੀ ਮੁਸ਼ਕਲਾਤ ਆ, ਜਿਹੜੀਆਂ ਸਾਡੀਆਂ ਤੰਗੀਆਂ ਆ, ਖੁਦ ਸਾਖਤਾਂ ਜਿਹੜੀਆਂ ਅਸੀਂ ਆਪਣੀ ਅੜੀ ਕਰਕੇ, ਆਪਣੀ ਅਨਾਹ ਕਰਕੇ ਉਹ ਪਗਾ ਰਹੇ ਆ, ਉਹਦਾ ਜਿਹੜਾ ਨੁਕਸਾਨ ਆ ਸਾਡੀ ਨਸਲ ਨੂੰ ਭੋਗਣਾ ਪੈ ਰਿਹਾ ਆ। ਤੇ ਮੈਂ ਤੇ ਆਪਣੀ ਇਹ ਜਿਹੜੀ ਅੱਜ ਜਿੰਨੀਆਂ ਵੀ ਵੀਡੀਓ ਰਿਕਾਰਡ ਕੀਤੀਆਂ ਉਹਨਾਂ ਵਿੱਚ ਇਹੀ ਇੱਕ ਰਿਕੁਐਸਟ ਕੀਤੀ ਹੈ ਦੋਨਾਂ ਗੌਰਮੈਂਟਾਂ ਕਿ ਇਹ ਕਿਉਂ ਨਾ ਆਪਾਂ ਜਿਹੜੇ ਇਹ ਸਾਡੇ ਵਪਾਰ ਦਾ ਸਿਲਸਿਲਾ ਆ ਇਹ ਹੋਣਾ ਚਾਹੀਦਾ ਹੈ, ਕਿਉਂਕਿ ਸਾਨੂੰ ਅਗਰ ਬਾਹਰੋਂ ਚੀਜ਼ਾਂ ਮੰਗਾਣੇ ਤਾਂ ਮਹਿੰਗੀਆਂ ਮਿਲਦੀਆਂ, ਫਿਰ ਉਹ ਤਾਜ਼ਾ ਨਹੀਂ ਰਹਿੰਦੀਆਂ। ਬਿਲਕੁਲ ਜੀ। ਜਦੋਂ ਆਪਾਂ ਨੇੜੇ ਮੰਗਾ ਸਕਦੇ ਹਾਂ।